ਯਾਰ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਮੈਂ ਨਾ ਬਹੁਤ ਜ਼ਿਆਦਾ ਪਰੇਸ਼ਾਨ ਹਾਂ। ਪਰੇਸ਼ਾਨ ਹੁਣ ਤਾਂ ਨਹੀਂ ਹੈਗੀ, ਕੁਝ ਦਿਨ ਪਹਿਲੇ ਸੀ। ਹੁਣ ਤਾਂ ਮੈਨੂੰ ਸੋਲੂਸ਼ਨ ਲੱਭ ਗਿਆ ਹੈ, ਮੇਰੀ ਪਰੇਸ਼ਾਨੀ ਦਾ ਹੱਲ ਮੈਂ ਲੱਭ ਲਿਆ ਹੈ। ਬਟ ਮੈਂ ਕਿਹਾ ਕਿ ਜਿਸ ਪਰੇਸ਼ਾਨੀ ਤੋਂ ਮੈਂ ਗੁਜ਼ਰੀ ਹਾਂ, ਜਿਸ ਮੁਸ਼ਕਿਲ ਟਾਈਮ ਤੋਂ, ਜਿਸ ਮੁਸ਼ਕਿਲ ਸੋਚ ਤੋਂ ਮੈਂ ਗੁਜ਼ਰੀ ਹਾਂ, ਮੇਰੇ ਵੇਖਣ ਵਾਲੇ ਨਾ ਗੁਜ਼ਰਨ। ਕਿਉਂਕਿ ਮੈਨੂੰ ਪਤਾ ਹੈ ਜਿੰਨੇ ਵੀ ਤੁਸੀਂ ਲੋਕੀ ਮੈਨੂੰ ਵੇਖ ਰਹੇ ਹੋ ਨਾ, ਤੁਹਾਡੇ ਵਿੱਚ ਬੜੇ ਸਾਰੇ ਇੰਜ ਦੇ ਮੁੰਡੇ ਹੋਣਗੇ, ਬੜੀਆਂ ਕੁੜੀਆਂ ਇੰਜ ਦੀਆਂ ਹੋਣਗੀਆਂ ਜਿਹੜੀਆਂ ਇਸ ਪਰੇਸ਼ਾਨੀ ਦਾ ਸ਼ਿਕਾਰ ਹੋਣਗੀਆਂ। ਬਟ ਤੁਹਾਡੇ ਵਾਸਤੇ ਵੀ ਇੱਕ ਹੱਲ ਹੈ। ਯਾਰ ਮੈਂ ਨਾ ਕਾਫੀ ਅਰਸੇ ਤੋਂ ਪਰੇਸ਼ਾਨ ਸੀ ਕਿ ਮੇਰਾ ਨਾ ਵਿਆਹ ਨਹੀਂ ਹੋ ਰਿਹਾ। ਮਤਲਬ ਕੋਈ ਇੱਧਰੋਂ ਆ ਰਿਹਾ ਹੈ, ਕਹਿ ਰਿਹਾ ਹੈ ਕਿ ਜੀ ਵਿਆਹ ਨਹੀਂ ਹੋ ਰਿਹਾ, ਕੋਈ ਉੱਧਰੋਂ ਆ ਰਿਹਾ ਹੈ, ਕਦੇ ਕੋਈ ਚਾਚਾ ਆ ਕੇ ਪੁੱਛ ਰਿਹਾ, ਕਦੇ ਮਾਮਾ ਆ ਕੇ ਪੁੱਛ ਰਿਹਾ, ਕਦੇ ਕੋਈ ਫੁੱਫਾ ਆ ਕੇ ਪੁੱਛ ਰਿਹਾ, ਕਦੇ ਫੁੱਫੀ ਆ ਕੇ ਪੁੱਛ ਰਹੀ ਹੈ, ਕਦੇ ਖਾਲਾ ਆ ਕੇ ਪੁੱਛ ਰਹੀ ਹੈ। ਹੋਰ ਨਹੀਂ ਤੇ ਜਿੱਥੇ ਅਸੀਂ ਕੰਮ ਕਰਦੇ ਹਾਂ ਉੱਥੇ ਕਲੀਗਸ ਵੀ ਪੁੱਛਦੇ ਨੇ ਕਿ ਬਾਜੀ ਵਿਆਹ ਕਿਉਂ ਨਹੀਂ ਹੋ ਰਿਹਾ, ਕੀ ਮਸਲਾ ਹੈ। ਮੈਂ ਨਾ ਫਿਰ ਏਡੀ ਜ਼ਿਆਦਾ ਡਿਪਰੈਸਡ ਹੋ ਗਈ। ਮੈਂ ਕਿਹਾ ਯਾਰ ਮੇਰਾ ਵਿਆਹ ਕਿਉਂ ਨਹੀਂ ਹੋ ਰਿਹਾ। ਮਤਲਬ ਵੇਖਣ 'ਚ ਵੀ ਸਹੀ ਹਾਂ, ਮੈਂ ਕੰਮ ਵੀ ਕਰ ਰਹੀ ਹਾਂ, ਬਟ ਕੀ ਮਸਲਾ ਹੈ, ਮੇਰਾ ਵਿਆਹ ਨਹੀਂ ਹੋ ਰਿਹਾ। ਮੈਂ ਨਾ ਬੜਾ ਸੋਚਿਆ, ਮੈਨੂੰ ਕੁਝ ਦਿਨ ਤੇ ਸਕੂਨ ਹੀ ਨਹੀਂ ਮਿਲਿਆ, ਰਾਤਾਂ ਨੂੰ ਨੀਂਦ ਹੀ ਨਹੀਂ ਆਣੀ। ਬਟ ਫਿਰ ਨਾ ਮੈਂ ਨਾ ਕੱਲ ਰਾਤ ਜਦੋਂ ਸੋਚ ਰਹੀ ਨਾ, ਇਕੱਲੀ ਬੈਠੀ ਸੀ, ਫਿਰ ਮੈਂ ਕਿਹਾ ਯਾਰ ਮੇਰਾ ਵਿਆਹ ਕਿਉਂ ਨਹੀਂ ਹੋ ਰਿਹਾ, ਬੜੀ ਪਰੇਸ਼ਾਨ ਸੀ। ਬਟ ਫਿਰ ਮੇਰੇ ਜ਼ਿਹਨ 'ਚ ਇੱਕ ਗੱਲ ਆਈ ਕਿ ਜੇ ਮੇਰਾ ਵਿਆਹ ਨਹੀਂ ਹੋ ਰਿਹਾ ਤੇ ਵਿਆਹ ਤੇ ਉਹਦਾ ਵੀ ਨਹੀਂ ਹੋ ਰਿਹਾ ਜਿਹਦੇ ਨਾਲ ਮੇਰਾ ਹੋਣਾ ਹੈ। ਇਹਦਾ ਮਤਲਬ ਫਿਰ ਇਕੱਲੀ ਮੈਂ ਨਹੀਂ ਇੱਥੇ ਬੈਠੀ, ਉਹ ਵੀ ਬੈਠਾ, ਤੇ ਫਿਰ ਮੈਂ ਵੀ ਪਰੇਸ਼ਾਨ ਹੋਈ ਜਾ ਰਹੀ। ਯਾਨੀ ਕਿ ਜਦ ਮੇਰਾ ਵਿਆਹ ਹੋਣਾ ਹੈ ਉਦੋਂ ਹੀ ਉਹਦਾ ਵਿਆਹ ਹੋਣਾ, ਜਦ ਉਹਦਾ ਵਿਆਹ ਹੋਣਾ ਹੈ ਉਦੋਂ ਹੀ ਮੇਰਾ ਵਿਆਹ ਹੋਣਾ। ਤਾਂ ਫਿਰ ਜੇ ਉਹਨੂੰ ਨਹੀਂ ਤੇ ਮੈਨੂੰ ਕੀ, ਮੈਂ ਵੀ ਪਰੇਸ਼ਾਨ ਹੋਈ ਜਾਂਦੀ। ਤੇ ਤੁਸੀਂ ਵੀ ਜਿਨ੍ਹਾਂ ਦੇ ਨਾਲ ਤੁਹਾਡਾ ਵਿਆਹ ਹੋਣਾ ਹੈ ਨਾ, ਉਹਨਾਂ ਦਾ ਵੀ ਨਹੀਂ ਹੋ ਰਿਹਾ, ਤੁਸੀਂ ਵੀ ਈਜ਼ੀ ਹੋ ਜਾਓ। ਜਦੋਂ ਉਹਨਾਂ ਦਾ ਹੋਣਾ ਉਦੋਂ ਤੁਹਾਡਾ ਹੋਣਾ, ਜਦੋਂ ਤੁਹਾਡਾ ਹੋਣਾ ਉਦੋਂ ਹੀ ਉਹਨਾਂ ਦਾ ਹੋਣਾ। ਸੋ ਭੁੱਲ ਜਾਓ। ਜਿਹੜੇ ਮਾਮੇ ਚਾਚੇ ਫੁੱਫੀਆਂ ਤਾਈਆਂ ਆ ਕੇ ਕਹਿੰਦੇ ਨਾ ਵਿਆਹ ਕਰਾ ਲਓ, ਇਹਨਾਂ ਨੂੰ ਕਿ ਭਾਂਡੇ 'ਚ ਪੜੋ।